ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਅੰਮ੍ਰਿਤਪਾਲ ਸਿੰਘ ਹੁਣਾਂ ਦੇ ਮਾਮਲੇ ਦੇ ਵਿੱਚ MP ਸਿਮਰਨਜੀਤ ਸਿੰਘ ਮਾਨ ਹੁਣਾਂ ਦਾ ਬਿਆਨ ਜਿਹੜਾ ਉਹ ਆਇਆ ਆ, ਉਹ ਕਹਿ ਰਹੇ ਨੇ, ਉਹਨਾਂ ਨੂੰ ਸਲਾਹ ਦੇ ਰਹੇ ਆ ਵੀ ਪਾਕਿਸਤਾਨ ਨੂੰ ਭੱਜ ਜਾਣਾ ਚਾਹੀਦਾ, ਜਦ ਕਿ ਉਹ ਆਪਣੇ ਵੀਡੀਓਜ਼ ਦੇ ਵਿੱਚ ਕਹਿੰਦਾ ਮੈਂ ਭਗੌੜਾ ਨਹੀਂ, ਮੈਂ ਜਿਹੜੀ ਸੰਗਤ ਦੇ ਸਾਹਮਣੇ ਚੱਲਦਾ ਹੋਊਗਾ। ਸਮਝ ਨਹੀਂ ਆਉਂਦੀ ਜੀ। ਸਿਮਰਨਜੀਤ ਸਿੰਘ ਮਾਨ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਇਹ ਆਏ ਸਨ ਆਪਣੇ ਮਤਲਬ ਕਿ ਹੀਰ ਇਹਨਾਂ ਨੇ ਚਲਾਈ, ਦਸਤਾਰਬੰਦੀ ਹੋਈ, ਉਦੋਂ ਤੇ ਸਿਮਰਨਜੀਤ ਸਿੰਘ ਮਾਨ ਅੱਗੇ ਹੋ ਕੇ ਤੁਹਾਨੂੰ ਪਤਾ ਹੀ ਹੈ। ਫਿਰ ਬਾਅਦ ਦੇ ਵਿੱਚ ਦੇਲੇ ਸਿਰ ਜਿਹਨੇ ਦੇਣਾ ਹੈ, ਮੈਂ ਤਾਂ ਨਹੀਂ ਜਾਂਦਾ, ਫਿਰ ਥੋੜਾ ਜਿਹਾ ਅਲੱਗਾ ਸੁਰ ਅਲਾਪਨ ਲੱਗ ਕੇ, ਸ਼ਾਇਦ ਇਸ ਕਰਕੇ ਇਹ ਵੀ ਹੋ ਸਕਦਾ ਹੈ ਕਿ ਅੰਮ੍ਰਿਤਪਾਲ ਸਿੰਘ ਬੜੀ ਤੇਜ਼ੀ ਨਾਲ ਚਿਹਰਾ ਬਣ ਗਿਆ, ਹੋ ਸਕਦਾ। ਪਰੰਤੂ ਇਹਨਾਂ ਦਾ ਜਿਹੜਾ ਕਹਿਣ ਦਾ ਮਤਲਬ ਹੈ ਉਹ ਵੀ ਕੁਝ ਸਮਝਣ ਵਾਲਾ ਹੈ। ਉਹਦੇ ਚ ਠੀਕ ਆ, ਇੱਕ ਟਾਈਟਲ ਜ਼ਰੂਰ ਨਿਕਲਦਾ ਕਿਸੇ ਗੱਲ ਦਾ, ਪਰੰਤੂ ਇਹਨਾਂ ਨੇ ਜਿਹੜੀ ਗੱਲ ਕਹੀ ਹੈ, ਮਾਨ ਸਾਹਿਬ ਨੇ ਕਿਹਾ ਕਿ ਨੇਪਾਲ ਜਾਣ ਦੀ ਕੀ ਲੋੜ ਹੈ, ਪਾਕਿਸਤਾਨ ਜਾਓ, ਉੱਥੇ ਮਤਲਬ ਕਿ ਪੂਰਾ ਤੁਹਾਡਾ ਇਸਤਕਬਾਲ ਹੋਏਗਾ। ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਅਸੀਂ ਵੀ ਤਾਂ ਗਏ ਸੀ, ਅਸੀਂ ਵੀ ਤਾਂ ਟੱਪ ਗਏ ਸੀ, ਮਤਲਬ ਕਿ ਜਦੋਂ ਜ਼ਰੂਰਤ ਹੁੰਦੀ ਹੈ ਤਾਂ ਫਿਰ ਦਿੰਦੇ ਨੇ ਸਾਥ। ਇਹਨਾਂ ਨੇ ਸਾਫ਼ ਤੌਰ ਤੇ ਇਹ ਕਿਹਾ। ਇਹ ਇੱਕ ਇੰਟਰਵਿਊ ਦੇ ਦੌਰਾਨ ਇਹਨਾਂ ਨੇ ਗੱਲਾਂ ਕੀਤੀਆਂ ਕਿ ਇਹਨਾਂ ਨੂੰ ਬਈ ਇੱਥੇ ਜਾਣ ਦੀ ਕੀ ਜ਼ਰੂਰਤ ਹੈ, ਨੇਪਾਲ ਜਾਣ ਦੀ ਕੀ ਜ਼ਰੂਰਤ ਹੈ, ਕਿ ਅਸੀਂ ਪਾਕਿਸਤਾਨ ਨਹੀਂ ਸੀ ਗਏ। ਕਿਹਾ ਕਿ ਗੁਆਂਢੀ ਮੁਲਕ ਪਾਕਿਸਤਾਨ ਜਾਣਾ ਚਾਹੀਦਾ ਹੈ, ਤੇ ਉਹ ਕਹਿੰਦੇ ਆ ਕਿ ਜੇ ਸਰਕਾਰ ਅਤਿਆਚਾਰ ਕਰ ਰਹੀ ਹੈ ਤੇ ਇਹ ਸਿੱਖ ਇਤਿਹਾਸ ਅਨੁਸਾਰ ਜਾਇਜ਼ ਵੀ ਹੈ। ਖੈਰ ਦੇਖੋ, ਆਪੋ ਆਪਣਾ ਨਜ਼ਰੀਆ ਹੈ, ਚਲੋ ਇਹਨਾਂ ਨੇ ਸਲਾਹ ਦੇ ਦਿੱਤੀ ਹੈ, ਕਿਸੇ ਨੇ ਮੰਨਣੀ ਜਾਂ ਨਹੀਂ ਮੰਨਣੀ, ਪਰ ਜਿਵੇਂ ਤੁਸੀਂ ਕਿਹਾ ਉਹ ਤਾਂ ਕਹਿ ਰਹੇ ਕਿ ਬਈ ਬਹੁਤ ਜਲਦੀ ਮੈਂ ਸੰਗਤ ਦੇ ਸਾਹਮਣੇ ਪ੍ਰਗਟ ਹੋਵਾਂਗਾ। ਤੇ ਬਾਕੀ ਰਹੀ ਗੱਲ ਹੁਣ ਇਹ ਸਾਰੇ ਪ੍ਰਕਰਨ ਦੀ, ਉਹਦੇ ਚ ਜਿਹੜੀ ਅੱਜ ਦੀ ਅਪਡੇਟ ਹੈ ਇਸ ਮਾਮਲੇ ਚ, ਉਹ ਇਹ ਆ ਕਿ ਅੱਜ ਇੱਕ ਸ਼ਖਸ ਨੂੰ ਇਹਨਾਂ ਨੇ ਪਹਿਲਾਂ ਡਿਟੇਨ ਕੀਤਾ, ਉਸ ਤੋਂ ਬਾਅਦ ਕਹਿੰਦੇ ਆ ਕਿ ਗ੍ਰਿਫਤਾਰੀ ਹੋ ਗਈ ਆ। ਇਹ ਕੱਲ ਚਰਚਾ ਸੁਣਿਆ ਸੀਗਾ ਕਿ ਲੁਧਿਆਣਾ ਇਹਨਾਂ ਨੇ ਕਾਫੀ ਸੀਲ ਕਰ ਰੱਖਿਆ ਸੀਗਾ, ਤਾਂ ਜਦੋਂ ਇੱਥੇ ਘੇਰਾ ਪਿਆ ਤਾਂ ਇਹ ਚਰਚਾ ਚੱਲ ਰਹੀ ਸੀ ਕਿ ਇੱਕ ਸ਼ਖਸ ਦੀ ਕੋਈ CCTV ਨਿਕਲੀ ਹੈ ਮੋਬਾਈਲ ਸ਼ਾਪ ਦੇ ਵਿੱਚੋਂ, ਮੋਬਾਈਲ ਖਰੀਦਿਆਂ ਦੀ। ਹੁਣ ਅੱਜ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਦੇ ਆ ਕਿ ਜਦੋਂ 18 ਮਾਰਚ ਤੋਂ ਬਾਅਦ ਇਹ ਇੱਥੋਂ ਫਰਾਰ ਹੋਏ ਨੇ, ਅਮਰਤਪਾਲ ਸਿੰਘ ਤੇ ਨਾਲ ਕੁਝ ਮਤਲਬ ਕਿ ਸਾਥੀ, ਇੱਕ ਜਾਂ ਦੋ ਆ ਤਿੰਨ, ਤਾਂ ਇਹ ਕਹਿੰਦੇ ਕੋਈ ਉਸ ਟਾਈਮ ਨਾਲ ਸੀ ਅਤੇ ਪੁਲਿਸ ਨੂੰ ਗੱਜਾ ਦੇਣ ਵਾਸਤੇ, ਜੋ ਤੁਹਾਨੂੰ ਪਤਾ ਇੱਕ ਤਕਨੀਕੀ ਸਰਵੀਲੈਂਸ ਹੁੰਦੀ ਹੈ ਕਿ ਜਿਵੇਂ ਹੁਣ ਮੋਬਾਈਲ ਆ, ਕਈ ਬੰਦੇ ਕੀ ਕਰਦੇ ਆ ਕਿ ਆਪਣਾ ਮੋਬਾਈਲ ਜਿਹੜਾ ਹੁੰਦਾ ਚੱਲ ਰਿਹਾ ਹੁੰਦਾ, ਐਕਟਿਵ ਹੁੰਦਾ, ਉਹ ਕਿਸੇ ਟ੍ਰੇਨ 'ਚ ਛੱਡ ਦਿੰਦੇ ਨੇ। ਹੁਣ ਤੁਹਾਨੂੰ ਪਤਾ ਟ੍ਰੇਨ ਕੀ ਪਤਾ ਕਿੱਥੋਂ ਤੱਕ ਤੁਰੀ ਜਾਏਗੀ, ਲੋਕੇਸ਼ਨ ਉਹੀ ਤੁਰੀ ਜਾਣੀ ਆ, ਟ੍ਰੇਸ ਹੋਈ ਜਾਣੀ ਆ। ਤਾਂ ਏਦਾਂ ਬਹੁਤ ਵਾਰੀ ਹੋਇਆ। ਤੇ ਇਹ ਹੁਣ ਜਿਹੜੀ ਗ੍ਰਿਫਤਾਰੀ ਹਾਲੇ ਆਫੀਸ਼ੀਅਲੀ ਕੋਈ ਪੁਸ਼ਟੀ ਤੇ ਨਹੀਂ ਹੋਈ, ਪਰ ਇਹ ਮਹੱਤਵਪੂਰਨ ਹੈ ਕਿ ਜੇ ਮੋਬਾਈਲ ਦਾ ਕੋਈ ਜਾਂ ਕੁਝ ਐਸਾ ਹੈ ਤਾਂ ਇਹ ਵੇਖਣਾ ਹੋਏਗਾ ਕਿ ਜਾ ਕੇ ਕੀ ਹੁੰਦਾ ਹੈ। ਸੋ ਉਧਰੋਂ ਅੱਜ ਦਰਬਾਰ ਸਾਹਿਬ ਤੋਂ ਲੈ ਕੇ DC ਕੰਪਲੈਕਸ ਤੱਕ ਮਾਰਚ ਵੀ ਹੋਇਆ। ਧਾਮੀ ਸਾਹਿਬ ਨੇ ਕਿਹਾ ਕਿ ਜੇ ਕੋਈ ਕਾਨੂੰਨੀ ਇਮਦਾਦ ਚਾਹੀਦੀ ਅਮਰਤਪਾਲ ਸਿੰਘ ਨੂੰ ਤੇ ਅਸੀਂ ਹਾਜ਼ਰ ਹਾਂ, ਪਰ ਸਰਬੱਤ ਖਾਲਸਾ ਤੇ ਹਾਲੇ ਕੋਈ ਵੀ, ਜੇ ਆਪਾਂ ਦੇਖੀਏ ਤਾਂ ਇਧਰੋਂ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਆਇਆ। ਪਰ ਹਾਲ ਦੀ ਘੜੀ ਆਪਾਂ ਦੇਖ ਸਕਦੇ ਹਾਂ ਕਿ ਮਤਲਬ ਕਿ ਇਧਰੋਂ ਵੀ ਕੁਝ ਪ੍ਰੈਸ਼ਰ ਹੈ ਕਿ ਨਹੀਂ ਸੱਦਿਆ ਜਾਣਾ, ਜਿਹੜੇ ਵਿਰੋਧ ਦੇ ਵਿੱਚ ਆ, ਤੇ ਉਧਰੋਂ ਹੁਣ ਮੰਗ ਵੀ ਉੱਠਣ ਲੱਗ ਪਈ ਹੈ ਜਿਹੜੇ ਸਮਰਥਨ ਦੇ ਵਿੱਚ ਆ ਅਮਰਤਪਾਲ ਸਿੰਘ ਦੇ ਕੇ ਸਰਬੱਤ ਖਾਲਸਾ ਕਾਲ ਹੋਣਾ ਚਾਹੀਦਾ। ਤਾਂ ਦੇਖੋ ਅੱਗੇ ਕੀ ਬਣਦਾ, ਪਰ ਥੋੜੇ ਨਰਮ ਸੁਰ ਦਿਖਾਈ ਦੇ ਰਹੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਦੇ, ਜੇ ਤੁਸੀਂ ਉਹਨਾਂ ਦੀ ਲੇਟੈਸਟ ਇੰਟਰਵਿਊ ਦੇਖੋਗੇ। ਜੀ ਕੋਈ ਇਹਨਾਂ ਨੇ ਹੋਰ ਵੀ ਇਕੱਤਰਤਾ ਜਿਹੜੀ ਕੋਈ ਸੱਦੀ ਆ, ਕੁਛ ਮੀਡੀਆ ਨੂੰ ਲੈ ਕੇ ਮੈਂ ਦੇਖ ਰਿਹਾ ਸੀਗਾ ਵੀ ਮਿਲਾ ਦਾ ਕੁਛ ਅਪ੍ਰੈਲ, ਮੈਨੂੰ ਹੁਣ ਚੇਤਾ ਭੁੱਲ ਗਿਆ ਕਿੰਨੀ ਅਪ੍ਰੈਲ ਨੂੰ ਉਹਨਾਂ ਨੇ, 7 ਅਪ੍ਰੈਲ ਨੂੰ। ਸੋ ਉਹਦੇ ਵਿੱਚ ਕੀ ਚਾਹ ਰਹੇ ਨੇ ਵੀ ਇਹ ਜਿਹੜੀ ਪੰਜਾਬੀ ਮੀਡੀਆ ਨੂੰ ਲੈ ਕੇ ਕੁਛ ਕਹਿ ਰਹੇ ਸੀਗੇ? ਦੇਖੋ ਉਹਦੇ ਚ ਇਹ ਚੀਜ਼ ਹੈ ਮਤਲਬ ਕਿ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਮੀਡੀਆ ਦੇ ਨਾਲ ਵੀ, ਜਿਹੜਾ ਸਾਡਾ ਇੱਥੋਂ ਦਾ ਮੀਡੀਆ ਸੀ, ਉਹਨੂੰ ਦਲੇਰ ਮੀਡੀਆ ਕਹਿ ਲਓ, ਸਿੱਖ ਮੀਡੀਆ ਕਹਿ ਲਓ, ਆਜ਼ਾਦ ਮੀਡੀਆ ਕਹਿ ਲਓ, ਵੀ ਜਿਹੜਾ ਨੈਰੇਟਿਵ ਨੂੰ ਕਾਊਂਟਰ ਕਰ ਰਿਹਾ ਸੀਗਾ ਉਹਨੂੰ ਦਬਾ ਦਿੱਤਾ ਗਿਆ। ਤਾਂ ਉਸ ਮੁਤਲਕ ਇਹਨਾਂ ਦੀ ਇਕੱਤਰਤਾ ਹੈ ਤੇ ਉਹਦੇ ਵਿੱਚ ਕੁਝ ਬੁਲਾਰਿਆਂ ਨੂੰ ਇਨਵੀਟੇਸ਼ਨ ਗਿਆ ਹੈ
ਤੇ ਹੁਣ ਦੇਖੋ ਤੇ ਕਿਹੜੇ ਪਹੁੰਚਦੇ ਆ, ਕਿਉਂਕਿ ਇਹ ਜਿਹੜਾ ਅਸਲ ਦੇ ਵਿੱਚ ਤੁਹਾਨੂੰ ਪਤਾ ਨਾ ਕਿ ਦਿਨ ਜਿਹੜਾ ਸ਼ਾਇਦ ਸ਼ੁੱਕਰਵਾਰ ਬਣੇਗਾ, ਇਹ ਵੀ ਰਹਿੰਦਾ ਕਿ ਕੌਣ ਜਾਂਦਾ ਕੌਣ ਨਹੀਂ ਜਾਂਦਾ। ਸੋ ਇਹ ਇੱਕ ਸੱਦਾ ਇਹਨਾਂ ਨੇ ਵੈਸੇ ਸਾਰਿਆਂ ਨੂੰ ਦੇ ਦਿੱਤਾ ਹੈ। ਜੀ।